ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਲਗਭਗ 22 ਸਾਲਾਂ ਤੋਂ ਨਾਗਿਆਂ ਨਾਲ ਜੋ ਚੱਲ ਰਹੀ ਗੱਲਬਾਤ ਵਿੱਚ ਨਾ ਸਿਰਫ ਖੜੋਤਾ ਹੀ ਹੈ ਬਲਕਿ ਨਾਗੇ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਨੇ। ਇਹ ਇੱਕ ਚਿੱਠੀ ਰਾਹੀਂ ਜ਼ਾਹਿਰ ਹੋਇਆ ਹੈ। ਨਾਗਿਆਂ ਨੇ ਜਿਹੜੀ ਚਿੱਠੀ ਹੈ ਮੋਦੀ ਸਰਕਾਰ ਨੂੰ ਲਿਖੀ ਹੈ। ਸੋ ਦੂਸਰੇ ਪਾਸੇ ਜੋ ਭਾਰਤ ਤੇ ਚੀਨ ਦੇ ਸਮੁੰਦਰੀ ਰਸਤੇ ਦੇ ਵਿੱਚ ਵਸਿਆ ਮਾਲਦੀਪ ਭਾਰਤੀ ਚੁੰਗਲ ਚੋਂ ਨਿਕਲ ਕੇ ਚੀਨ ਦੇ ਵੱਲ ਰੁਖ ਕਰ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਜਿੱਥੇ ਅਸੀਂ ਇਹ ਮੈਨ ਇਜ਼ ਨੋਨ ਬਾਈ ਦਾ ਕੰਪਨੀ ਹੀ ਕੀਪਸ ਇਸ ਦੀ ਗੱਲ ਕਰਦੇ ਹਾਂ ਜੀ ਕਿ ਕਿਸ ਕਿਸਮ ਦਾ ਤੁਹਾਡਾ ਸਾਥ ਹੈ, ਤੁਹਾਡੇ ਦੋਸਤ ਨੇ, ਉੱਥੇ ਜਦੋਂ ਵੀ ਕਿਸੇ ਬਾਰੇ ਕਿਸੇ ਨੇ ਜਾਣਕਾਰੀ ਲੈਣੀ ਹੁੰਦੀ ਹੈ ਤੇ ਉਹ ਕਹਿੰਦੇ ਆ ਵੀ ਗਵਾਂਢੀਆਂ ਨੂੰ ਪੁੱਛੋ ਜੀ ਜਾਂ ਪਿੰਡ ਵਾਲਿਆਂ ਨੂੰ ਪੁੱਛੋ। ਔਰ ਇਹਦੇ ਚ ਬੰਦਾ ਭਾਵੇਂ ਚੰਦਰਮਾ ਤੇ ਚਲਾ ਜਾਏ ਪਰ ਉਹਦੀ ਟਰੂ ਪਿਕਚਰ ਜਿਹੜੀ ਹੈ ਉਹ ਪਿੰਡ ਵਾਲੇ ਜਾਂ ਉਹਦੀ ਬਸਤੀ ਵਾਲੇ ਹੀ ਦੱਸ ਸਕਦੇ ਹੁੰਦੇ ਨੇ। ਜੀ ਹੁਣ ਭਾਰਤ ਜਿਹਨੇ ਬਾਹਰਲੀ ਦੁਨੀਆ ਚ ਆ ਕੇ ਤਾਂ ਆਪਣੇ 1,350,000,000 ਦੀ ਗਿਣਤੀ ਨੂੰ ਔਰ ਜਮਹੂਰੀਅਤ ਔਰ ਡੈਮੋਕ੍ਰੇਸੀ ਔਰ ਗਾਂਧੀ ਔਰ ਯੋਗਾ ਔਰ ਆਪਣਾ ਹਿਮਾਲਿਆਜ਼ ਔਰ ਇਹ ਸਾਰਿਆਂ ਨੂੰ ਵੇਚਦੇ ਰਹੇ ਔਰ ਉਹਨਾਂ ਦੇ ਯੋਗੀ ਵੀ 1960 ਜਾ ਕੇ ਇੱਥੇ ਕੋਈ ਮਹੇਸ਼ ਯੋਗੀ ਆ ਗਿਆ, ਕੋਈ ਰਜਨੀਸ਼ ਆ ਗਿਆ, ਕੋਈ ਹੋਰ ਤਾਂਤਰਿਕ ਆ ਗਿਆ। ਉਹ ਇਹ ਵਿਚਾਰੇ ਭੋਲੇ ਲੋਕ ਅਮਰੀਕਨ ਖਾਸ ਤੌਰ ਤੇ, ਯੂਰਪੀਅਨਸ ਤਾਂ ਫਿਰ ਵੀ ਕਿਤੇ ਨਾ ਕਿਤੇ ਸਿਵਲਾਈਜੇਸ਼ਨ ਚ ਗਰਾਊਂਡਡ ਨੇ। ਇਹ ਤਾਂ 200-300 ਸਾਲ ਪਹਿਲਾਂ ਇਧਰੋਂ ਉਧਰੋਂ ਲੋਕ ਆਏ, ਮੁਲਕ ਵਸ ਗਿਆ ਔਰ ਇਹਨਾਂ ਦੀਆਂ ਆਪਣੀਆਂ ਰੂਟਸ ਤਾਂ ਹੈ ਨਹੀਂ। ਸੋ ਇਹ ਬੜੇ ਪ੍ਰਭਾਵਿਤ ਵੀ ਰਹੇ ਔਰ ਲੰਬਾ ਵਕਤ ਇਹ ਉਸੇ ਨਜ਼ਰ ਨਾਲ ਦੇਖਦੇ ਰਹੇ ਕਿ ਭਾਈ ਇੰਡੀਆ ਲੈਂਡ ਆਫ ਮਿਸਟਿਸਿਜ਼ਮ, ਲੈਂਡ ਆਫ ਗਾਂਧੀ, ਪੀਸ, ਇਧਰ ਉਧਰ। ਹੁਣ ਅਸੀਂ ਦੇਖਦੇ ਹਾਂ ਕਿ ਵੀ ਰਿਪੀਟਡਲੀ 72-73 ਸਾਲ ਦਾ ਜੇ ਇਹਨਾਂ ਦਾ ਪੀਰੀਅਡ ਦੇਖੀਏ ਜਿਹਨੂੰ ਇਹ ਦੇਸੀ ਲੋਕਾਂ ਦੀ ਦੇ ਹੱਥ ਪਾਵਰ ਕਾਂਗਰਸ ਜਾਂ ਹੁਣ ਅੱਡ-ਅੱਡ ਹਕੂਮਤਾਂ ਚ ਹੋ ਕੇ ਸਿੱਧੀ ਹਿੰਦੂਤਵੀਆਂ ਦੇ ਹੱਥ ਚ ਪਾਵਰ ਆਈ ਹੈ। ਸੋ ਇਹਨਾਂ ਨੇ ਗਵਾਂਢੀਆਂ ਦੇ ਨਾਲ ਕੀ ਕੀਤਾ ਉਹਦੇ ਚ ਜ਼ਾਹਰ ਹੈ ਪਾਕਿਸਤਾਨ ਨੂੰ ਡਿਸਮੈਂਬਰ ਕਰਨਾ, 2 ਹਿੱਸਿਆਂ ਦੇ ਵਿੱਚ ਵੰਡ ਦੇਣਾ, ਸ਼੍ਰੀਲੰਕਾ ਦੇ ਵਿੱਚ ਕਿਵੇਂ ਆਪਣੇ ਟ੍ਰੇਨਡ ਕੀਤੇ ਲਿਟੇ ਦੇ ਗੁਰਿਲਿਆਂ ਰਾਹੀਂ ਸਿਵਲ ਵਾਰ ਜਿਹਦੇ ਵਿੱਚ 50,000 ਤੋਂ ਜ਼ਿਆਦਾ ਤਾਮਿਲ ਵੀ ਔਰ ਸਿਹਾਲੀਜ਼ ਆਮ ਲੋਕ ਵੀ ਮਾਰੇ ਜਾਂਦੇ ਨੇ। ਫਿਰ ਅਸੀਂ ਦੇਖਦੇ ਹਾਂ ਕਿ ਇਸ ਦੇ ਨਾਲ ਨਾਲ ਨੇਪਾਲ ਜਿਹੜਾ ਉਹਨਾਂ ਦਾ 250 ਸਾਲ ਤੋਂ ਜਿਹੜੀ ਮੋਨਾਰਕੀ ਜਿਹਨਾਂ ਦਾ ਬੇਸ ਹੀ ਇੰਡੀਆ ਬੇਸਡ ਮੱਧ ਪ੍ਰਦੇਸ਼ ਚੋਂ ਗਏ ਉਹਨਾਂ ਦੇ ਬਾਦਸ਼ਾਹ ਸੀ, ਲੇਕਿਨ ਅਲਟੀਮੇਟਲੀ ਉਸੇ ਨੇਪਾਲ ਦੇ ਨਾਲ ਕਿਵੇਂ ਇਹਨਾਂ ਨੇ ਉਸ ਲੈਂਡਲੌਕਡ ਕੰਟਰੀ ਨੂੰ ਇਕਨੋਮਿਕਲ ਬਲੌਕੇਡ ਦੇ ਵਿੱਚ ਧੱਕਿਆ। ਉਹ ਜਦੋਂ ਇੰਡੀਪੈਂਡੈਂਟਲੀ ਆਪਣੀ ਗੱਲ ਕਰਨਾ ਚਾਹੁੰਦੇ ਸੀ ਕਨਸਟੀਟਿਊਸ਼ਨ ਬਣਾਉਣ ਦੀ, ਉਹਦੇ 'ਚ ਵੀ ਇੰਟਰਫੇਰੈਂਸ ਕੀਤੀ। ਨਤੀਜੇ ਦੇ ਤੌਰ ਤੇ ਉਹ ਪੂਰੀ ਤਰ੍ਹਾਂ ਜਿਹੜਾ ਉਹ ਚੀਨ ਦੇ ਖੈਮੇ 'ਚ ਚਲਾ ਗਿਆ। ਭੂਟਾਨ ਬਾਰੇ ਅਸੀਂ ਅਕਸਰ ਜ਼ਿਕਰ ਕਰਦੇ ਹਾਂ ਕਿ ਇਹਦੇ ਬਾਵਜੂਦ ਕਿ ਉਹਨਾਂ ਦੇ ਉੱਤੇ ਇਹਨਾਂ ਨੇ ਪੱਕਾ ਰੱਖਿਆ ਹੋਇਆ ਕਿ ਭਾਈ ਉਹਨਾਂ ਦੀ ਫੋਰਨ ਪਾਲਿਸੀ ਇਹ ਕੰਟਰੋਲ ਕਰਦੇ ਨੇ। ਉਹਨਾਂ ਦਾ ਚੀਨ ਦੇ ਨਾਲ ਉਹਨਾਂ ਨੇ ਈਵਨ ਕੋਈ ਸਫਾਰਤਖਾਨਾ ਵੀ ਨਹੀਂ ਖੋਲ੍ਹਣ ਦਿੱਤਾ। ਲੇਕਿਨ ਉਹਨਾਂ ਦੇ ਵੀ ਜੇ ਖੱਬੇ ਸੱਜੇ ਸਿਗਨਲ ਦੇਖਣੇ ਹੋਣ ਔਰ ਜਿਵੇਂ ਉਹਨਾਂ ਨੇ ਪਿਛਲੇ ਪੀਰੀਅਡ ਦੇ ਵਿੱਚ ਈਵਨ ਜਿਹੜਾ ਉਹਨਾਂ ਦਾ ਹਿੱਸਾ ਜਾਂ ਪਾਣੀ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਜਾਂ ਉਹ ਦੱਸਦਾ ਕਿ ਭਾਈ ਉਹ ਨਿਕਲਣਾ ਚਾਹੁੰਦੇ ਨੇ। ਔਰ ਚੀਨ ਆਲਰੇਡੀ ਜਿਵੇਂ ਡੋਕਲਾਮ ਦੇ ਵਿੱਚ ਇਹਨਾਂ ਦੀ ਨਮੋਸ਼ੀ ਹੋਈ ਇੰਡੀਆ ਦੀ ਬਾਰਡਰ ਤਾਂ ਡੋਕਲਾਮ 'ਚ ਭੂਟਾਨ ਦੇ ਨਾਲ ਹੀ ਲੱਗਦਾ ਹੈ। ਚੀਨ ਪੱਕਾ ਇੰਟਰੈਂਚ ਹੋਇਆ ਔਰ ਨਾਲ ਦੀ ਨਾਲ ਉਹਨੇ ਭੂਟਾਨ ਦੇ ਨਾਲ ਲੱਗਦੇ ਦੂਸਰੇ ਪਾਸੇ ਜਿਹੜਾ ਉਹਨਾਂ ਦੀ ਹੈ ਜੰਗਲੀ ਰਿਟਰੀਟ ਔਰ ਦੂਜੇ ਉਹਦੇ ਤੇ ਵੀ ਆਪਣਾ ਹੱਕ ਜਮਾਇਆ। ਹੁਣ ਇਸ ਸਾਰੇ ਦੇ ਵਿੱਚ ਭਾਰਤ ਦਾ ਨਾਰਥ ਈਸਟ, ਕਿਉਂਕਿ ਨਾਰਥ ਈਸਟ ਜਿਹਨੂੰ ਅਸੀਂ ਉੱਤਰ ਪੂਰਬ ਕਹਿੰਦੇ ਹਾਂ, ਉਸ ਦੀਆਂ 7 ਸਟੇਟਾਂ ਜਿਨ੍ਹਾਂ ਨੂੰ 7 ਸਟੇਟਸ ਕਿਹਾ ਜਾਂਦਾ ਹੈ ਤਾਂ ਇਹ ਸਾਰੀਆਂ ਆਸਾਮ ਚੋਂ ਹੀ ਕ੍ਰੀਏਟ ਕੀਤੀਆਂ। ਇਹ ਉਹ ਆਸਾਮ ਦੀ ਰਿਆਸਤ ਸੀ ਬ੍ਰਿਟਿਸ਼ ਪੀਰੀਅਡ 'ਚ, ਉਹਦੇ ਚੋਂ ਫਿਰ ਇਹਨਾਂ ਨੇ ਫਰਦਰ ਔਰ ਇਹਨਾਂ 7 ਸਟੇਟਾਂ 'ਚ ਅੱਜ ਵੀ ਹਾਲ ਇਹ ਹੈ ਕਿ ਬਿਨਾਂ ਫੌਜ ਦੀ ਪਰਮਿਸ਼ਨ ਤੋਂ ਉੱਥੇ ਉਹਨਾਂ ਦੀਆਂ ਹੀ ਪੱਕੀਆਂ ਛਾਉਣੀਆਂ ਵੀ ਬਣੀਆਂ ਹੋਈਆਂ ਨੇ। ਕੋਈ ਵੀ ਜਿਹੜਾ ਉੱਥੇ ਐਂਟਰ ਨਹੀਂ ਕਰ ਸਕਦਾ। ਜਿਹੜਾ ਨੇ ਟੂਰਿਜ਼ਮ ਵਾਲੇ ਵੀ ਜਾਂਦੇ ਨੇ ਉੱਥੇ ਲਈ ਐਡੀਸ਼ਨਲ ਪਰਮਿਸ਼ਨ ਹੁੰਦੀ ਹੈ। ਥੋੜਾ ਬਹੁਤ ਆਸਾਮ ਖੁੱਲਿਆ ਲੇਕਿਨ ਨਾਲ ਲੱਗਦੀਆਂ ਜਿੰਨੀਆਂ ਵੀ ਨੇ ਉਹ ਮਨੀਪੁਰ ਹੋਏ, ਮਿਜ਼ੋਰਮ ਹੋਏ, ਅਰੁਣਾਚਲ ਹੋਏ, ਨਾਗਾਲੈਂਡ ਹੋਏ, ਇਹ ਸਾਰੇ ਜਿਹੜੇ ਨੇ ਇਹਨਾਂ ਦੇ ਵਿੱਚ ਬਿਲਕੁਲ ਇਜਾਜ਼ਤ ਨਹੀਂ। ਤ੍ਰਿਪੁਰਾ ਹੋਏ।
ਹੁਣ ਇਸ ਦੇ ਬਾਵਜੂਦ ਨਾਗੇ ਜਿਨ੍ਹਾਂ ਦੇ ਨਾਲ ਉਹੀ ਕੁਝ ਹੋਇਆ ਜੋ ਸਿੱਖਾਂ ਦੇ ਨਾਲ ਹੋਇਆ, ਜੀ ਉਹੀ ਵਾਅਦੇ ਤੇ ਫਿਰ ਵਾਅਦਾ ਖਿਲਾਫੀਆਂ, ਵਾਅਦਾ ਸ਼ਿਕਨੀ, ਬਿਲਕੁਲ ਉਹ ਅਸੀਂ ਅੱਜ ਤੱਕ ਸਫ਼ਰ ਕਰ ਰਹੇ ਹਾਂ, ਲੜ ਵੀ ਰਹੇ ਹਾਂ ਆਪਣੀ ਆਜ਼ਾਦੀ ਲਈ। ਨਾਗਿਆਂ ਨੇ ਤਾਂ ਸਾਡੇ ਤੋਂ ਵੀ ਪਹਿਲਾਂ, ਅਸੀਂ ਤਾਂ ਜੂਨ 84 ਤੋਂ ਬਾਅਦ ਫੁੱਲ ਫਲੈਜਡ ਇਸ ਮੁੱਦੇ ਤੇ ਆਏ ਕਿ ਭਾਈ ਮੁਕੰਮਲ ਮੁਲਕ ਚਾਹੀਦਾ। ਉਹ ਤਾਂ 48 ਤੋਂ ਬਾਅਦ ਹੀ ਉਹਨਾਂ ਨੇ 2-3 ਸਾਲ 'ਚ ਹੀ ਦੇਖ ਲਿਆ ਸੀ ਕਿ ਇਹਨਾਂ ਦੀ ਨੀਤੀ ਕੀ ਆ, ਔਰ ਉਹਨਾਂ ਨੇ ਹਥਿਆਰਬੰਦ ਸਟਰਗਲ ਸ਼ੁਰੂ ਕਰ ਦਿੱਤੀ ਸੀ। ਔਰ ਫਿਰ ਉਹਦੇ 'ਚ ਕਿੰਨੇ ਮਾਰੇ ਗਏ ਕੋਈ ਗਿਣਤੀ ਨਹੀਂ ਹੈ, ਲੱਖ 2 ਲੱਖ, ਕਿਉਂਕਿ ਪਿੰਡਾਂ ਦੇ ਪਿੰਡ ਇਹਨਾਂ ਨੇ ਤਬਾਹ ਕੀਤੇ ਉਹਨਾਂ ਦੇ। ਔਰ ਉਹਨਾਂ ਦਾ ਲੀਡਰ ਜਿਹੜਾ ਫੀਜ਼ੋ ਬਾਹਰ ਨਿਕਲਿਆ, ਉਹਨਾਂ ਦੀ ਸਟਰਗਲ ਚੱਲਦੀ ਰਹੀ। ਔਰ ਨਾਗੇ ਜਿਨ੍ਹਾਂ ਨੇ ਜਿਹੜੇ ਬਹਾਦਰ, ਔਰ ਉਹਨਾਂ ਦਾ ਆਪਣਾ ਇੱਕ ਟਰਾਈਬਲ ਸੁਸਾਇਟੀ ਹੈ, ਉਹਨਾਂ ਨੇ ਖੱਬੇ ਸੱਜੇ ਵੀ ਹੋਏ, ਕੋਈ ਮਿਆਂਮਾਰ ਉਹਨਾਂ ਦਾ ਹਿੱਸਾ ਹੈ, ਕੋਈ ਚੀਨ ਦੇ ਨਾਲ ਹੈ, ਕੋਈ ਇੱਧਰ ਹੈ ਉੱਧਰ ਹੈ। ਔਰ ਇਸ ਸਭ 'ਚ ਇਹਨਾਂ ਨੇ ਵੀ, ਭਾਰਤੀ ਹਾਕਮਾਂ ਨੇ ਦੇਖਿਆ ਕਿ ਭਾਈ ਨਹੀਂ, ਅਸੀਂ ਜ਼ੁਲਮ ਕਰਕੇ ਵੀ ਫੌਜ ਰਾਹੀਂ ਵੀ ਉਹਨਾਂ ਨੂੰ ਦਬਾ ਨਹੀਂ ਸਕੇ। ਔਰ ਇੱਕ ਗੱਲ ਦਾ ਧਿਆਨ ਰਹੇ ਕਿ ਜਿਹੜੇ ਲੋਕ ਵਾਰੀਅਰ ਹੁੰਦੇ ਨੇ, ਯੋਧੇ ਹੁੰਦੇ ਨੇ, ਜਿਨ੍ਹਾਂ ਨੂੰ ਅਸੀਂ ਬਹਾਦਰ ਸ਼ਿਵਲਰਸ ਹੁੰਦੇ ਨੇ, ਉਹਨਾਂ ਦਾ ਉਹ ਸਿਰਫ ਸ਼ਿਵਲਰੀ ਦਾ ਮਤਲਬ ਇਹ ਹੀ ਨਹੀਂ ਹੁੰਦਾ ਕਿ ਜੰਗ ਦੇ ਮੈਦਾਨ ਜਾਂ ਅਦਰਵਾਈਜ਼, ਉਹ ਜ਼ਬਾਨ ਦੇ ਵੀ ਪੱਕੇ ਹੁੰਦੇ ਨੇ। ਔਰ ਖੁਦ ਜਦੋਂ ਉਹ ਜ਼ਬਾਨ ਦੇ ਪੱਕੇ ਹੁੰਦੇ ਨੇ, ਉਹ ਜਦੋਂ ਕੋਈ ਦੂਸਰਾ ਗੱਲਬਾਤ ਦੀ ਆਫਰ ਕਰਦਾ ਹੈ, ਉਹ ਸਮਝਦੇ ਨੇ ਕਿ ਵੀ ਇਹ ਹੁਣ ਇਮਾਨਦਾਰੀ ਦੇ ਨਾਲ ਇਹਦਾ ਹੱਲ ਚਾਹੁੰਦਾ ਹੈ। ਔਰ ਮੈਂ ਸਮਝਦਾ ਵੀ ਅਸੀਂ 47 ਦੇ ਵਿੱਚ ਫਸੇ ਇਹਨਾਂ ਦੇ ਟ੍ਰੈਪ 'ਚ ਕਿ ਭਾਈ ਇਹਨਾਂ ਨੇ ਕਿਹਾ ਕਿ ਜੀ ਕੋਈ ਐਸਾ ਜਿਹੜਾ ਜਦੋਂ ਸਾਡੇ ਹੱਥ ਪਾਵਰ ਆਈ ਭਾਰਤ ਦੇ ਨਾਰਥ ਦੇ ਵਿੱਚ, ਅਸੀਂ ਸਿੱਖਾਂ ਨੂੰ ਉਹ ਖਿੱਤਾ ਦੇਵਾਂਗੇ ਜਿੱਥੇ they may also be able to experience the glow of freedom। ਫਿਰ ਕੀ ਹੋਇਆ, ਉਹ ਅਸੀਂ ਰੋਜ਼ਾਨਾ ਆਲਮੋਸਟ ਕਿਸੇ ਨਾ ਆਨੇ ਬਹਾਨੇ ਰਿਪੀਟ ਕਰਦੇ ਹਾਂ ਕਿ ਭਾਈ ਕਿੰਨੀ ਵੱਡੀ ਬਿਟਰੇਅਲ ਹੋਈ। ਸੋ ਨਾਗਿਆਂ ਨਾਲ 48 'ਚ ਤਾਂ ਹੋਇਆ, 47 ਦੇ ਵਿੱਚ ਜੋ ਇਹਨਾਂ ਨੇ ਕੀਤਾ ਉਹ ਲੜੇ। ਬਟ ਅੱਜ ਤੋਂ 22 ਸਾਲ ਪਹਿਲਾਂ ਜਦੋਂ ਕਿ ਇੱਕ ਚੰਗੇ ਮਾਹੌਲ ਦੇ ਵਿੱਚ ਦਿੱਲੀ ਦੇ ਵਿੱਚ, ਸ਼ਾਇਦ ਵਾਜਪਾਈ ਦਾ ਪੀਰੀਅਡ ਸੀ ਜਾਂ ਕਿਹਦਾ ਸੀ, ਜੇ ਅਸੀਂ 22 ਸਾਲ ਪਹਿਲਾਂ ਗੱਲ ਕਰਨੀ ਹੋਏ, ਮੋਸਟ ਲਾਈਕਲੀ ਵਾਜਪਾਈ ਦੇ ਪੀਰੀਅਡ ਸੀ। ਕਿਉਂਕਿ ਵਾਜਪਾਈ ਬੇਸ਼ੱਕ ਆਂਦਾ ਤਾਂ ਉਹ ਬੀਜੇਪੀ ਕਾਡਰ ਚੋਂ ਹੀ ਸੀ, ਬੀਜੇਪੀ ਦੀ ਹਕੂਮਤ ਸੀ, ਪਰ ਕੋਲੀਸ਼ਨ ਸੀ। ਉਹਨੇ ਆਊਟਰੀਚ ਕਰਨ ਦੀ ਕੋਸ਼ਿਸ਼ ਕੀਤੀ। ਜੰਮੂ ਕਸ਼ਮੀਰ 'ਚ ਵੀ ਕਸ਼ਮੀਰੀਅਤ, ਜਮਹੂਰੀਅਤ, ਇਨਸਾਨੀਅਤ ਦਾ ਪਾਕਿਸਤਾਨ ਦੇ ਨਾਲ ਵੀ ਉਹ ਗਿਆ ਲਾਹੌਰ, ਔਰ ਜਿੱਥੇ ਡੈਕਲੇਰੇਸ਼ਨ ਹੋਈ ਸੀ 23 ਮਾਰਚ 1940 ਨੂੰ, ਉੱਥੇ ਖਲੋ ਕੇ ਕਿਹਾ ਵੀ ਪਹਿਲਾਂ ਤਾਂ ਅਸੀਂ ਵਿਰੋਧ ਕਰਦੇ ਰਹੇ, ਪਰ ਹੁਣ ਅਸੀਂ ਤਸਲੀਮ ਕਰਦੇ ਹਾਂ ਵੀ ਪਾਕਿਸਤਾਨ ਦੇ ਨੇਸ਼ਨ ਨੂੰ, ਔਰ ਅਸੀਂ ਗੱਲਬਾਤ ਦੇ ਰਾਹੀਂ ਚਾਹੁੰਦੇ ਹਾਂ। ਚਾਈਨਾ ਦਾ ਵੀ ਉਹਨੇ ਜਿਹੜਾ ਉਸ ਦੇ ਨਾਲ ਦੌਰਾ ਵੀ ਕੀਤਾ, ਮੰਨ ਲਿਆ ਵੀ ਤਿੱਬਤ ਪੱਕਾ ਉਹਨਾਂ ਦਾ ਹਿੱਸਾ ਹੈ। ਸੋ ਕਿਤੇ ਨਾ ਕਿਤੇ ਉਹਦੇ ਥੋੜਾ ਬਹੁਤ ਐਲੀਮੈਂਟ ਐਜ਼ ਏ ਇੰਡੀਅਨ, ਜੇ ਉਹਨੂੰ ਸਟੇਟਸਮੈਨ ਕਹਿਣਾ ਹੋਏ, ਇਨ ਸਪਾਈਟ ਆਫ ਕਿ ਉਹਦੀਆਂ ਜੜ੍ਹਾਂ ਹਿੰਦੂਤਵਾ ਦੇ ਵਿੱਚ ਹੀ ਸੀ, ਉਹ ਲੱਗਦਾ ਸੀ ਉਹਨੂੰ ਕਿ ਵੀ ਅਸੀਂ ਗਰੋ ਨਹੀਂ ਕਰ ਸਕਦੇ ਜੇ ਇਹਨਾਂ ਮਸਲਿਆਂ ਨੂੰ ਅਸੀਂ ਹੱਲ ਨਾ। ਹਾਲਾਂਕਿ ਸਿੱਖਾਂ ਦੇ ਮਾਮਲੇ 'ਚ ਉਹਨੇ ਕੋਈ ਪੇਸ਼ਕਦਮੀ ਨਹੀਂ ਕੀਤੀ, ਪਰ ਨਾਗਿਆਂ ਦੇ ਨਾਲ ਕਿਤੇ ਨਾ ਕਿਤੇ ਉਸ ਦੌਰ ਦੇ ਵਿੱਚ, ਔਰ ਉੱਥੇ ਨਹੀਂ ਵਿਦ ਇਨ ਇੰਡੀਆ ਨਾਗੇ, ਕਿਉਂਕਿ ਬਹੁਤ ਸਾਰੇ ਖੱਬੇ ਸੱਜੇ ਜਾ ਚੁੱਕੇ ਸੀ, ਕੋਈ ਥਾਈਲੈਂਡ ਬੈਠਾ ਸੀ, ਕੋਈ ਮਲੇਸ਼ੀਆ ਬੈਠਾ ਸੀ, ਜਾਂ ਉਹਨਾਂ ਦੇ ਹੋਰ ਵੀ ਹੈਂਡਲਰ ਹੋਣਗੇ, ਕਿਉਂਕਿ ਅਮਰੀਕਾ ਦੀ ਦਿਲਚਸਪੀ ਨਾਗਿਆਂ 'ਚ ਰਹੀ ਹੈ। ਆਲਮੋਸਟ 90% ਤੋਂ ਜ਼ਿਆਦਾ ਨਾਗੇ ਕ੍ਰਿਸਚੀਅਨ ਨੇ, ਔਰ ਬਹੁਤ ਸਾਰੇ ਸਾਊਦਰਨ ਬੈਪਟਿਸਟ ਨੇ, ਜਿਹੜਾ ਇੱਥੇ ਚਰਚ ਪੋਲੀਟੀਕਲੀ ਵੀ ਕਾਫੀ, ਹੁਣ ਜੇ ਰਿਪਬਲਿਕਨ ਪਾਰਟੀ ਨੂੰ ਐਂਡੋਰਸਮੈਂਟ ਹੁੰਦੀ ਹੈ ਕਿਸੇ ਦੀ ਸਭ ਤੋਂ ਪਹਿਲਾਂ, ਤੇ ਉਹ ਸਾਊਦਰਨ ਬੈਪਟਿਸਟ ਚਰਚ ਦੀ ਹੁੰਦੀ ਹੈ। ਲੇਕਿਨ ਇਹਦੇ ਬਾਵਜੂਦ ਨਾਗਿਆਂ ਨੇ ਇਸ ਜੈਸਚਰ ਨੂੰ ਮੰਨਿਆ। ਔਰ ਕਿਵੇਂ ਅਸੀਂ ਤਾਂ ਜਦੋਂ ਪਿਛਲੇ ਮੋਦੀ ਦੇ ਪੀਰੀਅਡ 'ਚ 2014 ਤੋਂ ਬਾਅਦ ਇੱਕ ਜਿਹੜੀ ਗਰੁੱਪ ਫੋਟੋ ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ ਵੀ, ਜਿਹਦੇ 'ਚ ਸੀ ਕਿ ਜੀ ਸਮਝੌਤਾ ਹੋ ਗਿਆ, ਸਿਰਫ ਹੁਣ ਉਹਦੀਆਂ ਟਰਮਸ ਨਹੀਂ ਸੀ ਦੱਸੀਆਂ ਗਈਆਂ ਕਿ ਵੀ ਕੀ ਟਰਮਸ ਨੇ ਉਹਦੀਆਂ ਗੱਲਬਾਤ ਦੀਆਂ, ਪਰ ਇਹ ਸੀ ਕਿ ਜੀ ਨਾਗਿਆਂ ਨੂੰ ਸੀ ਕਿ ਵੀ ਅਸੀਂ ਡਬਲ ਸੋਵਰਨਿਟੀ ਹੈ, ਉਹ ਵੀ ਸੋਵਰਨ, ਅਸੀਂ ਵੀ ਸੋਵਰਨ ਰਹਿ ਸਕਦੇ ਹਾਂ, ਸਾਡਾ ਆਪਣਾ ਝੰਡਾ ਵੀ ਹੋਏਗਾ। ਲੇਕਿਨ ਕਿਵੇਂ ਫਿਰ ਇਹਨਾਂ ਨੇ ਵਿੱਚ ਵੜ ਕੇ, ਔਰ ਜਿਹੜਾ ਫੋਰਨ ਸਰਵਿਸ ਦਾ ਬੰਦਾ ਇਹਨਾਂ ਦਾ ਸਪਾਈਂਗ ਔਰ ਦੂਜੇ ਰਾਹੀਂ ਗੱਲਬਾਤ ਵੀ ਕਰ, ਉਹਨੂੰ ਵੀ ਗਵਰਨਰ ਬਣਾਤਾ। ਉਹਨੇ ਉੱਥੇ ਜਾ ਕੇ ਜਿਹੜੀ ਉਹਨਾਂ ਨਾਗਿਆਂ ਦੇ ਨਾਲ ਮਾੜੀ ਮੋਟੀ ਆਪੋਜ਼ਿਟ ਧਿਰਾਂ ਸੀ, ਉਹਨਾਂ ਨੂੰ ਬਰਾਬਰ ਖੜਾ ਕੀਤਾ, ਉਹਨਾਂ ਨਾਲ ਨੈਗੋਸ਼ੀਏਸ਼ਨ ਕਰ ਲਈ। ਸੋ ਮੁੱਕਦੀ ਗੱਲ ਇੱਥੇ ਕਿ ਹੁਣ ਨਾਗੇ ਮਹਿਸੂਸ ਕਰਦੇ ਨੇ ਕਿ ਭਾਈ ਸਾਡੇ ਨਾਲ ਧੋਖਾ ਹੋਇਆ। ਅਸੀਂ ਤਾਂ ਉਦੋਂ ਹੀ ਕਿਹਾ ਸੀ ਕਿ ਭਾਈ once you fool me shame on you, twice you fool me shame on me, ਵੀ ਤੁਸੀਂ ਹੁਣ ਦੁਬਾਰਾ ਫਸ ਰਹੇ ਹੋ। ਔਰ ਅੱਜ ਦੀਆਂ ਵੱਡੀਆਂ ਖਬਰਾਂ 'ਚ ਇਹ ਹੈ ਕਿ ਲੈਟਰ ਤਾਂ ਉਹਨਾਂ ਨੇ ਕੁਝ ਮਹੀਨੇ ਪਹਿਲਾਂ ਦਾ ਲਿਖਿਆ ਹੋਇਆ, ਲੇਕਿਨ
ਮੀਡੀਆ ਨੂੰ ਉਹਨਾਂ ਨੇ ਅੱਜ ਰਿਲੀਜ਼ ਕੀਤਾ, ਰੀਸਟਾਰਟ ਟਾਕਸ ਐਟ PM ਲੈਵਲ ਵਿਦਆਊਟ ਪ੍ਰੀ ਕੰਡੀਸ਼ਨਸ ਇਨ ਥਰਡ ਕੰਟਰੀ ਮੂਵੀਆ। ਹੁਣ ਜਦੋਂ ਇਹਨਾਂ ਦੀ ਗੱਲਬਾਤ ਹੋਈ, ਫਿਰ ਜਿਹੜੇ ਬਾਹਰ ਭਾਵੇਂ ਗੱਲਬਾਤ ਥਾਈਲੈਂਡ, ਮਲੇਸ਼ੀਆ, ਇੱਧਰ ਉੱਧਰ, ਸਿੰਗਾਪੁਰ ਵੀ ਸ਼ਾਇਦ ਹੋਈ ਜਾਂ ਹਾਂਗਕਾਂਗ, ਫਿਰ ਇਹਨਾਂ ਨੂੰ ਸੇਫ ਪੈਸੇਜ ਦਿੱਤਾ ਗਿਆ ਕਿ ਭਾਈ ਤੁਸੀਂ ਆਓ, ਗੱਲਬਾਤ ਕਿੰਨੇ ਦੌਰ ਚੱਲੇ, ਫਿਰ ਅਨਾਉਂਸ ਵੀ ਹੋ ਗਿਆ ਜੀ ਇੰਪਲੀਮੈਂਟ। ਫਿਰ ਇਹਨਾਂ ਨੇ ਕਿਵੇਂ ਬੈਕ ਟਰੈਕ ਕੀਤਾ, ਕਿਵੇਂ ਬਰਾਬਰ ਲਿਆ ਕੇ ਧਿਰਾਂ ਖੜੀਆਂ ਕੀਤੀਆਂ। ਹੁਣ ਜਿਹੜਾ ਲੈਟਰ ਉਹਨਾਂ ਨੇ ਲਿਖਿਆ ਮੋਦੀ ਨੂੰ, ਜਿਹੜਾ ਰਿਲੀਜ਼ ਕੀਤਾ, ਹੁਣ ਲਿਖਿਆ ਕੁਝ ਮਹੀਨੇ ਪਹਿਲਾਂ ਦਾ ਹੈ, ਇਹ ਇਸਾਕ ਮੁਵਾਇਆ ਫੈਕਸ਼ਨ ਆਫ ਨੈਸ਼ਨਲ ਸੋਸ਼ਲਿਸਟ ਕਾਉਂਸਲ ਆਫ ਨਾਗਾਲੈਂਡ wants its peace talks to be restarted at the level of Prime Minister without any precondition and in a third country। ਉਹਨਾਂ ਨੇ ਕਿਹਾ ਵੀ ਇਹ ਜਿਹੜੀਆਂ ਕੰਡੀਸ਼ਨਸ ਨੇ ਅਸੀਂ ਇਹ ਰੱਖ ਰਹੇ ਹਾਂ ਕਿ ਭਈ ਇਹ ਤੁਸੀਂ ਮਿਡ 1997 ਚ ਗੱਲਬਾਤ ਸਾਡੇ ਨਾਲ ਸ਼ੁਰੂ ਕੀਤੀ ਸੀ। ਕੁਝ ਜਿਹੜੇ ਗੱਲਬਾਤ ਦੇ ਦੌਰ ਸੀ ਉਹ ਬਾਹਰਲੇ ਮੁਲਕਾਂ ਦੇ ਵਿੱਚ ਚੱਲੇ। ਫਿਰ ਉਹਨਾਂ ਨੇ ਕਿਹਾ ਵੀ ਇਹ ਉਹਨਾਂ ਦਾ ਨਾਗਿਆਂ ਦਾ ਚੀਫ ਕਹਿ ਰਿਹਾ ਮੁਈਵਾ faction hai. He said it was shocking and surprising that the center has started branding NSCNIM, one of the organization members, as terrorists with impunity and arresting them through its agencies। उन्हें कहा जी साढ़े नाल 18 साल गलबात करके नतीजा भी आ गया भी समझौता, बजाय उन्होंने लागू करन दे ਇਹ ਹੁਣ ਸਾਡੇ ਬੰਦਿਆਂ ਨੂੰ ਟੈਰਰਿਸਟ ਕਹਿ ਕੇ ਫੜ ਰਹੇ ਨੇ, ਔਰ ਜੋ ਉਹਨਾਂ ਨੇ ਐਗਰੀ ਕੀਤਾ ਹੈ ਉਹਦੇ ਤੋਂ ਪਿੱਛੇ ਹਟ ਰਹੇ ਨੇ। The activities of Ministry of Home Affairs are deliberate and calculated policies of Government of India to downgrade the political negotiations to India's internal law and order issues. The Nagas are observing a repeat of militarization and consciously carried out state terrorism in Naga areas and against the Naga people through a show of force, arrest and allegations against our organization, imposing check gates, frequent raids। और ये सारे डिज़ाइन ਜਿਹੜੇ ਨੇ ਉਹ ਸਾਨੂੰ ਇਹ ਦੱਸ ਰਹੇ ਨੇ ਕਿ ਸਾਡੇ ਨਾਲ ਬਹੁਤ ਵੱਡਾ ਧੋਖਾ ਹੋਇਆ ਹੈ, ਡੈਲੀਬਰੇਟ ਡਿਵੀਏਸ਼ਨ ਹੈ। ਔਰ ਇਸ ਸਾਰੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਅਸੀਂ ਲੈਟਰ ਹੁਣ ਮੀਡੀਆ ਨੂੰ ਰਿਲੀਜ਼ ਕਰ ਰਹੇ ਹਾਂ, ਅਸੀਂ ਕੁਝ ਮਹੀਨੇ ਪਹਿਲਾਂ ਮੋਦੀ ਨੂੰ ਲਿਖਿਆ ਸੀ, ਔਰ ਅਸੀਂ ਇਹ ਕਹਿ ਰਹੇ ਹਾਂ ਕਿ ਫॉर द sake of accountability to the Nagas and to inform them about the delay because of the lack of response from the office of Indian Prime Minister। ਕਿ ਵੀ ਹੁਣ ਬਜਾਏ ਕਿ ਉਹ ਇਹਦੇ ਨੂੰ ਇੰਪਲੀਮੈਂਟ ਕਰਦੇ, ਉਹਨਾਂ ਨੇ ਉੱਥੇ ਬਿਲਕੁਲ ਡਿਫਰੈਂਟ ਕੰਮ ਸ਼ੁਰੂ ਕਰ ਦਿੱਤਾ ਹੈ, ਫੜੋ ਫੜੀ ਵੀ ਸ਼ੁਰੂ ਕਰ ਦਿੱਤੀ ਹੈ। However, in the given circumstances and to save the political dialogue, the talks should resume at the PM level without precondition and outside India. And if our stay in India is no more welcome, all necessary arrangement must be made for us to leave India and the political talks be resumed in a third। ਹੁਣ ਉਹਨਾਂ ਨੂੰ ਇਹ ਫਿਕਰ ਪਿਆ ਕਿਉਂਕਿ ਬਜ਼ੁਰਗ ਹੈ, 80s ਦੇ ਵਿੱਚ ਹੈ, ਕਿ ਵੀ ਇਹਨਾਂ ਨੇ ਸਾਨੂੰ ਵੀ ਚੁੱਕ ਕੇ ਅੰਦਰ ਦੇ ਦੇਣਾ। ਔਰ ਉਹਨਾਂ ਨੇ ਕਿਹਾ ਵੀ ਜਾਂ ਤਾਂ ਬਾਹਰ ਸ਼ੁਰੂ ਕਰੋ ਔਰ ਸਾਨੂੰ ਪੈਸੇ ਹੀ ਦਿਓ। ਔਰ ਇਹਦੇ 'ਚ ਉਹਨਾਂ ਨੇ ਇਹ ਕਿਹਾ ਵੀ ਸਾਡੇ ਨਾਲ ਇਹ ਡੈਲੀਬਰੇਟਲੀ ਧੋਖਾ ਕੀਤਾ ਹੈ। ਸੋ ਇਹ ਉਹੀ ਹੈ, ਜਦੋਂ ਇਹ ਸਮਝੌਤੇ ਦੀ ਗੱਲ ਵੀ ਹੋਈ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਕਿਹਾ ਕਿ ਜੀ ਅਸੀਂ ਜਿਹੜੀ ਹੈ ਮੋਦੀ ਨੇ ਡਿਕਲੇਅਰ ਕੀਤਾ ਕਿ ਜੀ ਅਸੀਂ ਇੰਨੇ ਸਾਲ ਦੀ ਦਹਾਈਆਂ ਦੀ ਪ੍ਰੋਬਲਮ ਜਿਹੜੀ ਹੈ ਉਹ ਰਿਜ਼ੋਲਵ ਕਰ ਦਿੱਤੀ ਹੈ। ਅਸੀਂ ਉਦੋਂ ਵੀ ਕਿਹਾ ਸੀ ਵੀ ਨਹੀਂ, ਇਹ ਕੰਡਿਆਂ 'ਚੋਂ ਨਿਕਲੇ ਤੇ ਝਾੜੀਆਂ 'ਚ ਫਸੇ ਵਾਲੀ ਇਹਨਾਂ ਦੀ ਹਾਲ ਹੈ ਵੀ ਇੱਕ ਪਾਸਿਓਂ ਨਿਕਲੇ ਨੇ ਔਰ ਦੁਬਾਰਾ ਉਹਦੇ 'ਚ ਜਾ ਕੇ ਫਸੇ ਨੇ। ਔਰ ਨਾਗਿਆਂ ਦੇ ਨਾਲ ਇਹਨਾਂ ਨੇ ਇੱਕ ਵਾਰ ਫੇਰ ਵੱਡਾ ਧੋਖਾ ਕੀਤਾ। ਲੇਕਿਨ ਅਸੀਂ ਇਹ ਦੇਖ ਰਹੇ ਹਾਂ ਕਿ ਜਿਵੇਂ ਅਸੀਂ ਗਵਾਂਢੀਆਂ ਦੀ ਗੱਲ ਕੀਤੀ ਕਿ ਇੱਕ ਜਿੱਥੇ ਬੇਸ਼ੱਕ ਇਹ ਮੁਸਲਿਮ ਮੈਜੋਰਿਟੀ ਛੋਟਾ ਜਿਹਾ ਕਪਲ ਆਫ ਆਈਲੈਂਡਸ ਨੇ, ਪਰ ਮੁਲਕ ਮਾਲਦੀਵਜ਼ ਹੈ, UN ਦੇ ਵਿੱਚ ਰੈਕਗਨਾਈਜ਼ਡ ਕੰਟਰੀ ਹੈ, ਇਹਦੇ ਤੇ ਪ੍ਰਭਾਵ ਉਹ ਆਪਣਾ ਰਨ ਬੜਾ ਖੂਬਸੂਰਤ ਪਲੇਸ ਹੈ, ਲੋਕ ਟੂਰਿਜ਼ਮ ਲਈ ਵੀ ਜਾਂਦੇ ਨੇ। ਲੇਕਿਨ ਸਮਹਾਉ ਜਿਹੜਾ ਪਿਛਲਾ ਉਹਨਾਂ ਦਾ ਪ੍ਰੈਜ਼ੀਡੈਂਟ ਸੀ ਉਹਦੇ ਖਿਲਾਫ ਕੂ ਕਰਾ ਕੇ ਇੰਡੀਅਨ ਏਜੰਸੀਆਂ ਨੇ ਆਪਣਾ ਜਿਹੜਾ ਉੱਥੇ ਕਰੋਨੀ ਲਿਆ ਕੇ ਬਿਠਾਇਆ, ਕਿਉਂਕਿ ਇਹ ਜਿਹੜੀ ਮਾਲਦੀਵਜ਼ ਦੇ ਆਈਲੈਂਡਸ ਨੇ ਇਹ ਕਾਫੀ ਜਿਹੜੇ ਨੇ ਉਹ ਚਾਈਨਾ ਔਰ ਇੰਡੀਆ ਦੇ ਵਿਚਾਲੇ ਜੇ ਆ ਜਾਂਦੇ ਆ ਕਈ, ਔਰ ਚੀਨ ਲਈ ਵੀ ਅਹਿਮੀਅਤ ਰੱਖਦੇ ਨੇ, ਭਾਰਤ ਲਈ ਤਾਂ ਹੈ ਹੀ ਹੈ, ਪਰ ਮਾਲਦੀਵਜ਼ ਇੱਕ ਇੰਡੀਪੈਂਡੈਂਟ ਮੁਲਕ ਹੈ। ਪਰ ਹੁਣ ਈਵਨ ਜਿਹੜਾ ਪ੍ਰੋ ਇੰਡੀਆ ਲਾਈਨ ਜਿਹੜੀ ਇਹਨਾਂ ਦੀਆਂ ਏਜੰਸੀਆਂ ਨੇ ਉੱਥੇ
ਕੂ ਕਰਕੇ ਇਹਨਾਂ ਨੂੰ ਲਿਜਾ ਕੇ ਬਿਠਾਇਆ। ਈਵਨ ਉਹ ਵੀ ਅਨਕੰਫਰਟੇਬਲ ਨੇ ਔਰ ਇਹਨਾਂ ਦੀ ਚੁੰਗਲ ਚੋਂ ਨਿਕਲਣਾ ਚਾਹੁੰਦੇ ਨੇ, ਚੀਨ ਵੱਲ ਜਾਣਾ ਚਾਹੁੰਦੇ ਨੇ। ਔਰ ਇਹ ਏਸ਼ੀਆ ਟਾਈਮਸ ਦੀ ਵੱਡੀ ਖਬਰ ਹੈ, ਆਰਟੀਕਲ ਹੈ, ਔਰ ਸਾਡੇ ਪਾਕਿਸਤਾਨ ਸਾਡੇ ਵੈਲਵਿਸ਼ਰ ਨੇ ਵੀਰ ਜਿਨ੍ਹਾਂ ਨੇ ਸਾਨੂੰ ਇਹ ਲਿੰਕ ਵੀ ਭੇਜਿਆ ਇਹਦਾ। ਇੰਡੀਆ ਰਿਸਕਸ ਲੂਜ਼ਿੰਗ ਇਟਸ ਮਿਲਟਰੀ ਹੋਲਡ ਔਨ ਮਾਲਦੀਵਸ, anti-Indian sentiment is surging in island nation over Delhi's creeping military presence and perceptions of big brother bullying। ਹੁਣ ਇਹ ਟਾਈਟਲ ਹੀ ਸਾਰਾ ਉਹਦੇ ਚ ਅੱਗੋਂ ਪੂਰੀ ਡਿਟੇਲ ਹੈ ਵੀ ਇਹਨਾਂ ਨੇ 2010 ਚ ਕੀ ਕੀਤਾ, ਕਿਹੜਾ ਉੱਥੇ ਸਟੇਸ਼ਨ ਕੀਤਾ, ਫਿਰ ਉਹਦੇ ਚ ਉਹਨਾਂ ਦੇ ਬੰਦੇ ਟ੍ਰੇਨਡ ਕਰਨੇ ਸੀ ਨਹੀਂ ਕੀਤੇ, ਹੁਣ ਆਪਣੀ ਪ੍ਰੈਜ਼ੈਂਸ ਵਧਾ ਰਹੇ ਨੇ। ਔਰ ਇਹਦੇ ਚ ਬੜਾ ਕਲੀਅਰ ਹੈ ਕਿ ਭਾਈ ਜੋ ਹਾਲਾਤ ਬਣੇ ਹੋਏ ਨੇ, बेशक अज का जी उत्थे बनाया इन्हों ने ही बनाया होया रात है प्रेजिडेंट, लेकिन उन्होंने कहा भी इन्हों की ग्रिप खत्म हो रही है और उत्थे लोग जिहड़े ने वो प्रोटेस्ट कर रहे हैं। कलकत्ता डेट लाइन च सीमा सेन गुप्ता दी दा राइट अप है और उहदे च उन्होंने कहा व्हेन इंडिया डिस्पैच्ड ए बटालियन of para commandos to neighboring Maldives to put down an attempted coup in November 1988, the intervening soldiers were by and large welcomed by the island's state residents। कि भी 1988 ਚ ਜਦੋਂ ਭਾਰਤ ਨੇ ਉੱਥੇ ਜਿਹੜਾ ਕੂ ਸੀ ਉਹਨੂੰ ਸਪਰੈਸ ਕਰਨ ਦੇ ਲਈ ਫੌਜ ਭੇਜੀ, ਲੋਕਾਂ ਨੇ ਵੈਲਕਮ ਕੀਤਾ। ਕੈਕਟਸ ਕੋਡ ਨੇਮ ਸੀ ਇਸ ਆਪਰੇਸ਼ਨ ਦਾ। ਔਰ ਇਹ ਜਿਹੜਾ ਉਸ ਵੇਲੇ ਜਿਹੜਾ ਪ੍ਰੈਜ਼ੀਡੈਂਟ ਸੀ ਮਨਮੂਨ ਅਬਦੁਲ ਗਯੂਮ, ਉਹਨਾਂ ਨੇ ਜਿਹੜੀ ਇੱਕ ਆਰਮੀ ਦੇ ਮਰਸਨਰੀਜ਼ ਵੱਲੋਂ ਪਾਵਰ ਗ੍ਰੈਬ ਲਾਂਚ ਸੀ और ये श्रीलंका बेस्ड कोई मालदीवियन बिजनेसमैन उन्होंने कर रहा सी, उन्होंने क्रश कर दिता है। फिर उन्होंने कहा भी हुण जे असी 1988 तो ये हुण असी गल कर रहे हैं 32 साल पहला दी कि भी जे असी फास्ट फॉरवर्ड करिए कि हुण मालदीवियंस आर प्रोटेस्टिंग वॉसिफरसली अगेंस्ट इंडियाज मिलिटरी प्रेजेंस इन देयर आइलैंड नेशन with rising calls for Indian troops unconditional and immediate departure। कि इस वेले लोग उत्थे जड़े ने थोड़ी आबादी है, बहुत छोटा जिहा है, भी वो कर रहे ने प्रोटेस्ट भी चक्को इत्थों अपना बोरिया बिस्तरा निकलो। और ईवन सोशल मीडिया दे उत्ते इन रीसेंट डेज Maldivians have taken to social media and hit the streets over what they see as a possible Indian threat to national sovereignty। कि भाई ये तो साडी sovereignty नूं सवालों कर जाएंगे। और ये एंटी इंडिया सेंटीमेंट हैज आल्सो प्रोलिफरेटेड ऑन हैशटैग इंडिया आउट, हैशटैग दैट हैज गॉन वायरल ओवर सोशल मीडिया। हैशटैग भी है, लोग कोविड-19 के बावजूद हालांकि उन्होंने इकोनॉमी भी बुरी तरह प्रभावित हुई है, वो प्रोटेस्ट कर रहे हैं। और ये उन्होंने 12 सितंबर को पैट्रियाटिक यूथ मूवमेंट ऑफ मालदीव्स ऑर्गेनाइज्ड ए पीसफुल मोटर बाइक रैली, the second such event in recent weeks, to protest against India's military presence on Maldivian soil। और hundreds of youths and college students participated in the gathering, reportedly held in compliance with government's COVID-19 guidelines। और उस सारे चों जिहड़ा तुसीं अंदाज़ा लाओ कि भी ये इन्हां दी इंस्टॉल की गवर्नमेंट दे विच भी जे लोग इस लैवल अगे लंबी स्टोरी है। और मैं एनकरेज करांगा जिहड़े इसनूं डिटेल च पढ़ना चाहुंदे ने, एशिया टाइम्स दे विच इंडिया रिस्क्स लूजिंग इट्स मिलिटरी होल्ड ऑन मालदीव्स, और इस दे राइटर है स्टोरी दी सीमा सेन गुप्ता। सो ये ग्राउंड दे विच चल रहा है कि भारत किहदे बलबूते ते चीन नूं वंगार रहा है, जदों कि मिट्टी पैरां थल्लों भी सरकी हुई है और कोई बात नहीं पुछदा। इंटरनेशनली भी कौडियां दे भाव इन्हां दा सारा वकार होया होया है और चार चफेरे थू थू हो रही है। तो फिर भी ये कहण कि जी हम जीत के दिखलाएंगे, तो फिर रब ही रख है उत्थों दे वासियां दा। जी राज साहब, थोड़ा बहुत बहुत शुक्रिया। सो हत्थे लैने ब्रेक व्यूअर्स तुसां नाल इसी तरह ही जुड़े रहना, मिलदे हैं आफ्टर दिस शॉर्ट ब्रेक।